दो बादशाह सी अपनी अपनी सल्तनत दे ना। दो बादशाह सी ते बड़ी उन्हां दी भरती ते बड़ी यारी सी। जो एक बादशाह दी ना बेटी दी शादी हुई ते जेड़ा दूसरा बादशाह सी ना वो आया शादी ते ਉਹਨੇ ਲੈਣ ਦੇਣ ਕੀਤਾ 100 ਘੋੜਾ ਕੀਤਾ ਜਿਹਨੂੰ ਅਸੀਂ ਨੇਂਦਾ ਭਾਜੀ ਕਹਿੰਦੇ ਹਾਂ। ਉਹਨੇ 100 ਘੋੜਾ ਦਿੱਤਾ, ਸ਼ਾਦੀ ਹੋ ਗਈ, ਬਾਦਸ਼ਾਹ ਵਾਪਸ ਚੱਲਿਆ ਤੇ ਜਿਹੜੇ ਬਾਦਸ਼ਾਹ ਦੇ ਬੇਟੀ ਦੀ ਸ਼ਾਦੀ ਸੀ ਨਾ, ਉਹ ਬਾਦਸ਼ਾਹ ਕਹਿੰਦਾ ਵੀ ਕਿਤੇ ਜ਼ਿੰਦਗੀ 'ਚ ਜ਼ਰੂਰਤ ਮੇਰੀ ਪਵੇ ਤੇ ਮੈਨੂੰ ਯਾਦ ਕਰੇ, ਕੋਈ ਵਕਤ ਹੋਵੇ ਤੇ ਮੈਨੂੰ ਯਾਦ ਕਰੇ। ਉਹ ਬਾਦਸ਼ਾਹ ਵਾਪਸ ਚਲਾ ਗਿਆ ਆਪਣੀ ਸਲਤਨਤ ਦੇ ਵਿੱਚ। ਜਦੋਂ ਵਾਪਸ ਚਲਾ ਗਿਆ ਤੇ ਕੁਝ ਦਿਨ ਬਦਲਦੇ ਬਦਲਦੇ ਵਕਤ ਨੇ ਬਦਲਿਆ, ਹਾਲਾਤ ਚੱਲਦੇ ਚੱਲਦੇ ਜਿਹੜੇ ਸੀ ਨਾ ਵਾਹਵਾ ਨਾਜ਼ੁਕ ਹੋ ਗਏ ਕਿ ਬਾਦਸ਼ਾਹੀ ਜਿਹੜੀ ਸੀ ਉਹ ਵੀ ਖੁੱਸ ਗਈ। ਉਹਦਾ ਬਾਦਸ਼ਾਹੀ ਦਾ ਹੋਰ ਕੋਈ ਬਾਦਸ਼ਾਹ ਬਣ ਗਿਆ ਤੇ ਇਹ ਫਾਰਗ ਹੋ ਗਿਆ, ਕੁੱਲੀ ਤੇ ਆ ਗਿਆ ਕੱਖਾਂ ਦੀ। ਇੱਕ ਦਿਨ ਉਹਦੀ ਬੇਗਮ ਕਹਿੰਦੀ ਆ ਕਿ ਉਹ ਫਲਾਨਾ ਬਾਦਸ਼ਾਹ ਤੁਹਾਡਾ ਯਾਰ ਸੀ, ਉਹਨੇ ਕਿਹਾ ਸੀਗਾ ਕਿ ਕੋਈ ਮਾੜਾ ਟਾਈਮ ਆਵੇ ਤੇ ਮੈਨੂੰ ਯਾਦ ਕਰੇ। ਤੇ ਉਹ ਜਦੋਂ ਜਿਹੜੇ ਖਾਨਦਾਨੀ ਬੰਦੇ ਹੁੰਦੇ ਉਹ ਛੇਤੀ ਕੀਤਿਆਂ ਉਹ ਨਹੀਂ ਇਹ ਕੰਮ ਕਰਦੇ ਤੇ ਬਾਜ਼ ਕਾਤ ਐਸਾ ਵਕਤ ਵੀ ਆ ਜਾਂਦਾ ਤੇ ਬੰਦੇ ਮਜਬੂਰ ਹੋ ਜਾਂਦੇ ਆ, ਜਿਹੜਾ ਕੰਮ ਉਹਨਾਂ ਦਾ ਸਲੀਰ ਦੁਆਰਾ ਨਹੀਂ ਨਾ ਕਰਦਾ ਉਹ ਵੀ ਕਰਨ ਤੇ ਮਜਬੂਰ ਹੋ ਜਾਂਦੇ। ਪਰ ਬੀਵੀ ਨੇ ਵੀ ਉਹਦੀ ਨੇ ਖਿੱਚ ਕੇ ਥੋੜਾ ਜਿਹਾ ਦਬਾ ਕੇ ਗਿਆ ਤੇ ਉਹਨੇ ਵੀ ਸੋਚਿਆ ਕਿ ਹੁਣ ਹੋਰ ਹੱਲ ਕੋਈ ਨਹੀਂ ਗਾ, ਉਹਦੇ ਕੋਲ ਹੀ ਤੇ ਉਹ ਟੁਰੇ ਟੁਰੇ ਜਾਂਦੇ ਆ ਤੇ ਇੱਕ ਜਿਹੜਾ ਸੀ ਨਾ ਉਸੇ ਬਾਦਸ਼ਾਹੀ ਦੇ ਵਿੱਚ ਜਾ ਕੇ ਰਾਹਗੀਰ ਉਹਨਾਂ ਨੂੰ ਟੱਕਰਿਆ। ਉਹਨਾਂ ਨੇ ਪੁੱਛਿਆ ਕਿ ਅਸੀਂ ਫਲਾਣੇ ਬਾਦਸ਼ਾਹੀ ਦੇ ਕਿਲੇ ਜਾਣਾ, ਕਿਹੜਾ ਰਸਤਾ ਜਿਹੜਾ? ਰਸਤੇ ਦਾ ਤਾਂ ਸਾਰਿਆਂ ਦਾ ਹੀ ਪਤਾ ਸੀਗਾ, ਲੇਕਿਨ ਉਹ ਬਾਦਸ਼ਾਹ ਵੀ ਸਿਆਣਾ ਸੀ। ਉਹਨੇ ਕਿਹਾ ਦੇਖੀਏ ਤਾਂ ਸਹੀ ਕਿ ਸਾਨੂੰ ਪਹਿਚਾਣਦਾ ਕੋਈ ਕਿ ਨਹੀਂ ਪਹਿਚਾਣ। ਉਹਨੇ ਰਾਹਗੀਰ ਨੇ ਕਿਹਾ ਵੀ ਨਾ ਤੇ ਤੁਹਾਨੂੰ ਮੈਂ ਪਹਿਚਾਣਦਾ ਤੇ ਨਾ ਮੈਨੂੰ ਰਸਤੇ ਦੇ ਉਧਰ ਨੂੰ ਕਿਹੜਾ ਜਾਂਦਾ, ਮੈਂ ਤੁਹਾਨੂੰ ਨਹੀਂ ਪਹਿਚਾਣਦਾ। ਖੈਰ ਉਹ ਉੱਥੋਂ ਤੁਰ ਕੇ ਤੇ ਬਾਦਸ਼ਾਹ ਦੇ ਕਿਲੇ ਪਹੁੰਚੇ। ਕਿਲੇ ਜਾ ਕੇ ਜਿਹੜੇ ਸਿਕਿਉਰਟੀ ਗਾਰਡ ਹੁੰਦੇ, ਦਰਬਾਰੀ ਹੁੰਦੇ ਆ, ਤੇ ਉਹਨਾਂ ਨੂੰ ਪੁੱਛਦੇ ਕਿ ਕਿੱਥੋਂ ਆਏ ਆ। ਉਹਨਾਂ ਨੇ ਨਾ ਉਹ ਯਾਰ ਦਾ ਨਾਂ ਜਿਹੜਾ ਸੀ ਉਹ ਦੱਸਿਆ ਕਿ ਅਸੀਂ ਉਹ ਫਲਾਨੀ ਬਾਦਸ਼ਾਹੀ ਦੇ ਸਲਤਨਤ ਦੇ ਵਿੱਚੋਂ ਆਏ ਆ, ਫਲਾਨਾ ਬਾਦਸ਼ਾਹ ਇਸ ਬਾਦਸ਼ਾਹ ਦਾ ਯਾਰ ਹੈ ਤੇ ਉਹਦੀ ਸਲਤਨਤ ਦੇ ਵਿੱਚ। ਉਹ ਦਰਬਾਰੀਆਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ। ਉਹਨੇ ਕਿਹਾ ਵੀ ਜਲਦੀ ਜਲਦੀ ਉਹਨਾਂ ਨੂੰ ਮਹਿਮਾਨਖਾਨੇ ਬਿਠਾਓ, ਉਹਨਾਂ ਨੂੰ ਖਾਣਾ ਸ਼ਾਣਾ ਖਵਾਓ, ਉਹਨਾਂ ਦੀ ਕਹਿਲ ਸੇਵਾ ਕਰੋ ਕਿ ਮੈਂ ਫਾਰਗ ਹੋ ਕੇ ਆ ਰਿਹਾ, ਥੋੜਾ ਕੰਮ ਚ ਮਸਲ। ਖੈਰ ਉਹ ਥੋੜੀ ਦੇਰ ਬਾਅਦ ਆਇਆ, ਧਿਆਨ ਕੇ ਦੇਖਦਾ ਕਿ ਬਾਦਸ਼ਾਹ ਜਿਹੜਾ ਨਾ ਉਹਦੇ ਪਾਟੇ ਪੁਰਾਣੇ ਲੀਰਾਂ ਕੱਪੜੇ ਪਾਏ ਹੋਏ ਉਹਨੇ ਦੇਖਿਆ। ਉਹਨੇ ਕਿਹਾ ਕੀ? ਉਹਨੇ ਕਿਹਾ ਬਸ ਬਾਦਸ਼ਾਹ ਜੀ ਇਹ ਜਿਹੜਾ ਨਾ ਵਕਤ ਨੇ ਕਰਵਟ ਮਾਰੀ ਹੈ ਤੇ ਇਹ ਹਾਲਾਤ ਹੋ ਤੇ ਕੁਛ ਮਦਦ ਦੇ ਤਲਬਗਾਰ, ਕੋਈ ਸਾਡੀ ਮਦਦ ਕੀਤੀ ਜਾਵੇ। ਉਹ ਬਾਦਸ਼ਾਹ ਨੇ ਆਪਣੇ ਨੌਕਰਾਂ ਨੂੰ, ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ ਕਿ ਇਹ ਬੰਦੇ ਨੂੰ ਫਲਾਨੇ ਜੰਗਲ ਦੇ ਵਿੱਚ ਲਿਜਾ ਕੇ ਕੁੱਲੀ ਬਣਾ ਕੇ ਉੱਥੇ ਰੱਖ ਦਿੱਤਾ ਜਾਏ, ਉੱਥੇ ਛੱਡ ਦਿੱਤਾ ਜਾਵੇ ਤੇ ਇਹਨੂੰ 100 ਬੱਕਰੀ ਦਿੱਤੀ ਜਾਏ। ਤੇ ਨਾਲ ਉਹਨੇ ਉਸ ਬਾਦਸ਼ਾਹ ਨੂੰ ਕਹਿਤਾ ਜਿੰਦੇ ਮਾੜੇ ਦਿਨ ਆਏ ਸੀ ਕਿ ਉਹ ਉਹਨੇ ਦਿਨ ਵਾਪਸ ਨਹੀਂ ਆਉਣਾ ਜਿੰਨੇ ਦਿਨ ਤੇਰੇ 100 ਬੱਕਰੀ ਤੋਂ ਵਾਧਾ ਹੋਣਾ ਨਾ ਸ਼ੁਰੂ ਹੋਇਆ।
ਯਾਨੀ ਕਿ ਤੈਨੂੰ 100 ਦਿੱਤੀ, 120, 30, 50 ਜਾਂ 200 ਬੱਕਰੀ ਜਿੰਨੀ ਦੇਰ ਨਾ ਹੋਈ ਤੂੰ ਵਾਪਸ ਨਹੀਂ। ਉਹ ਨੌਕਰਾਂ ਦੀ ਵੀ ਡਿਊਟੀ ਲਾਤੀ ਦਰਬਾਰੀਆਂ ਦੀ ਕਿ ਇਹਨੂੰ ਖਾਣਾ ਛਾਣਾ 3 ਟਾਈਮ ਦੇ ਕੇ ਆਉਂਦੇ। ਉਹਨਾਂ ਨੇ ਖਾਣਾ ਦੇਣ ਜਾਣਾ ਤੇ ਉਸ ਦਿਨ ਗੁਜ਼ਰੇ ਤੇ ਉਹਨਾਂ ਨੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਸਲਾਮਤ, ਉਹ ਜਿਹੜਾ ਫਲਾਨਾ ਬੰਦਾ ਫਲਾਨੇ ਜੰਗਲ ਦੇ ਵਿੱਚ ਤੁਸੀਂ ਛਡਵਾਇਆ ਸੀ, ਰਖਵਾਇਆ ਸੀ, ਉਹਨੂੰ ਬੱਕਰੀਆਂ ਦਿੱਤੀਆਂ ਸੀ, ਉਹਦੀਆਂ ਬੱਕਰੀਆਂ ਮਰਨੀਆਂ ਸ਼ੁਰੂ ਹੋ ਗਈ। ਕੁਛ ਦਿਨ ਫਿਰ ਗੁਜ਼ਰੇ ਤੇ ਫਿਰ ਉਹ ਦਰਬਾਰੀ ਇਹੀ ਗੱਲ ਕਹਿੰਦੇ ਕਿ ਇਹ ਬੰਦੇ ਦੇ ਨਾ ਫਿਰ ਉਹਦੀਆਂ ਬੱਕਰੀਆਂ ਮਰਨੀਆਂ ਸ਼ੁਰੂ। 10 ਬੱਕਰੀਆਂ ਰਹਿ ਗਈਆਂ ਜੀ, ਬਾਕੀ ਸਾਰੀਆਂ ਬੱਕਰੀਆਂ ਮਰ ਗਈਆਂ। ਉਹਨੇ ਕਿਹਾ ਕੋਈ ਗੱਲ ਨਹੀਂ। ਬਾਦਸ਼ਾਹ ਕਹਿੰਦਾ ਕੋਈ ਗੱਲ। ਉਹ ਜਿਹੜੀਆਂ 10 ਬੱਕਰੀਆਂ ਸੀ ਨਾ ਉਹਨਾਂ ਦੇ ਵਿੱਚੋਂ ਕੋਈ ਸੂਣ ਵਾਲੀਆਂ ਸੀ। ਖੈਰ ਜਿਹੜਾ ਸੀ ਉਹ ਬੱਕਰੀਆਂ ਸੂਣੀਆਂ ਸ਼ੁਰੂ ਹੋ ਗਈਆਂ, ਵਾਧਾ ਹੋਣਾ ਸ਼ੁਰੂ ਹੋ ਗਿਆ। ਵਾਧਾ ਹੁੰਦਾ ਹੁੰਦਾ ਇੱਕ ਦਿਨ ਉਹ ਨੌਕਰ ਕਹਿੰਦੇ ਆ ਕਿ ਬਾਦਸ਼ਾਹ ਸਲਾਮਤ, ਉਹ ਜਿਹੜਾ ਜੰਗਲ ਦੇ ਵਿੱਚ ਤੁਸੀਂ ਬੰਦਾ ਭੇਜਿਆ ਸੀ ਨਾ, ਬੰਦਾ ਉੱਥੇ ਰਖਵਾਇਆ ਸੀਗਾ, ਹੁਣ ਉਹਦੀਆਂ ਬੱਕਰੀਆਂ ਵਧਣੀਆਂ ਸ਼ੁਰੂ ਹੋ ਗਈਆਂ। 110, 15, 20 ਬੱਕਰੀਆਂ ਹੋ ਗਈਆਂ। ਬਾਦਸ਼ਾਹ ਨੇ ਕਿਹਾ ਵੀ ਹੁਣ ਉਹਨੂੰ ਲੈ ਆਓ, ਬੱਕਰੀਆਂ ਵੀ ਲੈ ਆਓ ਤੇ ਉਹ ਬੰਦੇ ਨੂੰ ਵੀ ਲੈ ਆਓ। ਪਰ ਉਹ ਬੰਦੇ ਨੂੰ ਬੁਲਾਇਆ ਗਿਆ ਦਰਬਾਰ ਦੇ ਵਿੱਚ, ਕਿਲੇ 'ਚ। ਬਾਦਸ਼ਾਹ ਨੇ ਉਹਨੂੰ ਨਵਾਇਆ ਧਵਾਇਆ, ਸੋਹਣੇ ਕੱਪੜੇ ਪਵਾਏ, ਕੱਪੜੇ ਪਵਾ ਕੇ ਤੇ ਉਹਨੂੰ ਨਾ ਚੰਗਾ ਮਾਲ ਨਾਲ ਨਵਾਜ਼ਿਆ। ਕੋਈ ਘੋੜੇ ਦਿੱਤੇ, ਊਠ ਦਿੱਤੇ, ਕੋਈ ਕਿਲਾ ਦਿੱਤਾ, ਕੋਈ ਮੱਲ ਦਿੱਤੇ, ਇਸ ਤਰ੍ਹਾਂ ਕਰਕੇ ਰਾਸ਼ਨ ਪਾਣੀ ਬੜਾ ਦਿੱਤਾ, ਖੁੱਲਾ ਡੁੱਲਾ। ਬਾਦਸ਼ਾਹ ਸੀ, ਆਪਣੀ ਬਾਦਸ਼ਾਹੀ ਦੇ ਵਿੱਚੋਂ ਮਿਲੀ। ਤੋ ਅਗਲਾ ਬੰਦਾ ਕਹਿੰਦਾ ਕਿ ਯਾਰ ਤੂੰ ਅੱਜ ਮੈਨੂੰ ਦੇ ਰਿਹਾ ਏ, ਇਹ ਤੂੰ ਪਹਿਲੇ ਮੈਨੂੰ ਜਿਸ ਦਿਨ ਮੈਂ ਆਇਆ ਸੀ ਮੈਨੂੰ ਉਸ ਟਾਈਮ ਜ਼ਰੂਰਤ ਸੀ ਇਸ ਸਮਾਨ ਦੀ, ਤੂੰ ਮੈਨੂੰ ਉਦੋਂ ਦਿੰਦਾ, ਉਦੋਂ ਮੈਨੂੰ ਇਸ ਸਮਾਨ ਦੀ ਬੜੀ ਸ਼ਿੱਦਤ ਜ਼ਰੂਰਤ ਸੀ ਤੇ ਤੂੰ ਮੈਨੂੰ ਉਦੋਂ ਦਿੰਦਾ। ਉਹ ਬਾਦਸ਼ਾਹ ਬੜਾ ਸਮਝਦਾਰ ਸੀ, ਉਹਨੇ ਪਿਆਰ ਨਾਲ ਗੱਲ ਸੁਣੀ। ਉਹਨੇ ਕਿਹਾ ਕਿ ਉਦੋਂ ਤੇਰਾ ਜ਼ਵਾਲ ਚੱਲ ਰਿਹਾ ਸੀ, ਤੇਰਾ ਬੁਰਾ ਵਕਤ ਚੱਲ ਰਿਹਾ ਸੀ, ਉਦੋਂ ਤੈਨੂੰ ਇਹ ਮਦਦ ਦਿੰਦਾ ਨਾ, ਇਹ ਜਿਹੜੀ ਹੁਣ ਦੇ ਰਿਹਾ ਇਹ ਮਦਦ ਦਿੰਦਾ, ਊਂਟ, ਘੋੜੇ, ਬੰਗਲਾ, ਜੋ ਵੀ ਤੈਨੂੰ ਦਿੱਤਾ, ਇਹ ਵੀ ਜ਼ਾਇਆ ਹੋ ਜਾਣਾ ਸੀ, ਇਹ ਵੀ ਜ਼ਾਇਆ ਹੋ ਜਾਣਾ ਸੀ, ਕਿਉਂਕਿ ਉਦੋਂ ਤੇਰਾ ਜ਼ਵਾਲ ਚੱਲ ਰਿਹਾ ਸੀ, ਬੁਰਾ ਟਾਈਮ ਚੱਲ ਰਿਹਾ ਸੀ। ਉਹਦੀ ਗੱਲ ਸਮਝ ਦੇ ਵਿੱਚ ਆਈ। ਤੇ ਜਿਹੜੀ ਚੀਜ਼ ਬੰਦੇ ਕੋਲੋਂ ਚਲੀ ਜਾਏ ਨਾ, ਬੰਦੇ ਕੋਲੋਂ ਖੁੱਸ ਜਾਏ, ਬੰਦੇ ਕੋਲੋਂ ਨੁਕਸਾਨ ਹੋ ਜਾਏ, ਉਹਦੇ ਤੇ ਮਾਯੂਸ ਨਾ ਹੋਇਆ ਕਰੋ, ਉਹਦੇ ਤੇ ਸਿਸਕੀਆਂ ਨਾ ਲਿਆ ਕਰੋ। ਕੋਈ ਨਾਲ ਤੇ ਲੈ ਕੇ ਨਹੀਂ ਆਏ, ਜਦੋਂ ਆਏ ਸੀ ਦੁਨੀਆ ਤੋਂ ਕੋਈ ਚੀਜ਼ ਨਾਲ ਲੈ ਕੇ ਆਏ ਸੀ? ਕੁਛ ਵੀ ਨਹੀਂ ਸੀ ਲੈ ਕੇ ਆਏ, ਖਾਲੀ ਹੱਥੀ ਆਏ ਸੀ। ਬੁਰਾ ਵਕਤ, ਚੰਗਾ ਵਕਤ ਜਦੋਂ ਬੰਦੇ ਦਾ ਆਂਦਾ ਨਾ, ਬੁਰਾ ਵਕਤ ਆਂਦਾ, ਨੁਕਸਾਨ ਹੀ ਹੁੰਦੇ ਆ ਬੰਦੇ ਦੇ। ਨੁਕਸਾਨ ਹੋਣੇ ਥੋੜੇ ਹੁੰਦੇ, ਜ਼ਿਆਦਾ ਬੰਦਾ ਫਿਰ ਨੁਕਸਾਨ ਹੋ ਜਾਂਦੇ ਆ। ਤੇ ਜਦੋਂ ਬੰਦੇ ਦੇ ਅੱਛਾ ਵਕਤ ਹੁੰਦਾ, ਉਹੋ ਹੀ ਮਾਲ ਜਿਹੜਾ ਹੁੰਦਾ ਏ ਉਹ ਵਾਧੇ ਚ ਹੋ ਜਾਂਦਾ। ਤੇ ਖਾਸ ਕਰਕੇ ਉਹਨਾਂ ਭਰਾਵਾਂ ਵਾਸਤੇ ਜੇ ਕਿਸੇ ਨੂੰ ਬੁਰਾ ਵਕਤ ਆਉਣ ਦੇ ਚਾਂਸ ਲੱਗੇ ਤੇ ਏਡਾ ਵੱਡਾ ਰਿਸਕ ਲੈ ਕੇ ਕਿਸੇ ਤੋਂ ਮਦਦ ਨਾ ਲਿਆ ਕਰੋ, ਕਿਉਂਕਿ ਬੁਰੇ ਵਕਤ ਦੇ ਵਿੱਚ ਜਿਹੜੀ ਵੀ ਤੁਸੀਂ ਇਮਦਾਦ ਲੈਣੀ, ਮਦਦ ਲੈਣੀ ਕਿਸੇ ਕੋਲੋਂ, ਉਹ ਵੀ ਉਹਦੇ ਚ ਜ਼ਾਇਆ ਹੋ ਜਾਏ। ਗਈ ਚੀਜ਼ ਤੇ ਸਿਸਕੀਆਂ ਨਾ ਲਿਆ ਕਰੋ, ਤਰਸਿਆ ਨਾ ਕਰੋ, ਰੋਇਆ ਨਾ ਕਰੋ, ਹੱਸਦੇ ਰਹੋ ਤੇ ਵਸਦੇ ਰਹੋ।